व्यूअर्स वेलकम बैक टू प्रोग्राम। सो व्यूअर्स गलबात करन जा रहे हैं कि दिल्ली ਦੇ ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਅੱਜ ਕੱਲ ਦਿੱਲੀ ਵਿੱਚ ਪੰਜਾਬ ਦੇ ਰਜਿਸਟ੍ਰੇਸ਼ਨ ਨੰਬਰ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਘੁੰਮ ਰਹੀਆਂ ਨੇ ਔਰ 26 ਜਨਵਰੀ ਨੇੜੇ ਹੈ। ਪਤਾ ਨਹੀਂ ਕਿਸ ਗੱਡੀ ਵਿੱਚ ਦਹਿਸ਼ਤਗਰਦ ਹੋਣ। ਇਹ ਦੇਸ਼ ਦੀ ਸੁਰੱਖਿਆ ਨੂੰ ਭਾਰੀ ਖਤਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, मैं अक्सर पिछले दिनों एक बहुत पुराना इंटरव्यू देखने का मौका बनया। डॉक्टर BR अंबेडकर 1950s उन्होंने BBC ਨੂੰ इंटरव्यू दिता। उदों वो फारग हो गए सी, उतों इलैक्शन भी हार गए सी और लॉ मिनिस्टर के तौर पर भी नेहरू दे उन्होंने रिज़ाइन कर दिता। तो ਉਹਦੇ 'ਚ ਉਹਨਾਂ ਨੇ ਗਾਂਧੀ ਬਾਰੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸ ਬੰਦੇ ਨੂੰ ਮਹਾਤਮਾ ਕੀ, ਇਹ ਤਾਂ ਨੋਰਮਲ ਲੋਕਾਂ ਨਾਲੋਂ ਵੀ ਨਾ ਇਖਲਾਕੀ ਪੱਧਰ, ਔਰ ਦੂਸਰਾ ਉਹਨੇ ਕਿਹਾ ਆਰਥੋਡਾਕਸ ਹਿੰਦੂ, ਸ਼ੁੱਧ ਹਿੰਦੂ ਮਨੂ ਸਮ੍ਰਿਤੀ ਦੇ ਅੰਦਰ, ਔਰ ਇਹ ਬਿਲਕੁਲ ਧੋਖੇਬਾਜ਼ ਜਿਹੜਾ ਹੈ। ਤੇ ਮੈਂ ਸਮਝਦਾ ਵੀ ਜਿਹੜਾ ਇਹਨਾਂ ਨੇ ਜਿਹਨੂੰ ਇਸ ਲੈਵਲ ਦੇ ਉੱਤੇ ਲਿਆ ਕੇ ਮਹਾਤਮਾ ਬਣਾ ਕੇ ਜੀਸਸ ਤੋਂ ਬਾਅਦ ਐਪੋਸਟਲ ਆਫ ਨੌਨ ਵਾਇਲੈਂਸ ਖੜਾ ਕੀਤਾ, ਉਹਦੇ ਬਾਰੇ ਜਿਹੜਾ ਸੰਵਿਧਾਨ ਬਣਾਉਣ ਵਾਲਾ ਜਿਨ੍ਹਾਂ ਨੂੰ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਡਾਕਟਰ BR ਅੰਬੇਦਕਰ ਕਹਿੰਦੇ ਨੇ, ਉਹਨਾਂ ਦਾ ਇਹ ਐਟੀਟਿਊਡ ਸੀ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਤਾਂ ਇਹ ਲਫ਼ਜ਼ ਨੇ, ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਲੇਕਿਨ ਬਹੁ ਗਿਣਤੀ ਜਾਂ ਵੱਡ ਗਿਣਤੀ ਜਾਂ ਮੈਜੋਰਿਟੀ ਦਾ ਕੀ ਐਟੀਟਿਊਡ ਹੈ, ਬੇਸਿਕਲੀ ਬ੍ਰਹਿਮਨਿਕਲ ਮਾਈਂਡਸੈਟ ਕੀ ਹੈ, ਉਸ ਬਾਰੇ ਤਾਂ ਮੁਹੰਮਦ ਅਲੀ ਜਿਨ੍ਹਾਂ ਦੇ ਲਫ਼ਜ਼ ਜਿਹੜੇ ਮੈਂ ਸਮਝਦਾ ਵੀ ਪ੍ਰੋਫਿਟਿਕ ਸਨ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਅਨਾੜੀ ਨੇ ਸਿਆਸੀ ਤੌਰ 'ਤੇ ਸਿੱਖ। ਦੇ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ, ਬਟ ਵੈਨ ਦੇ ਵਿਲ ਸੀ them as the rulers, they will see their true face when Hindus will be the masters and Sikhs will be the slaves। ਕਿ ਅਜੇ ਉਹਨਾਂ ਨੇ ਸਹਿ ਗੁਲਾਮ ਦੇਖਿਆ। ਜਿੱਦਣ ਇਹਨਾਂ ਦੇ ਹੱਥ ਪਾਵਰ ਆਈ ਉਦੋਂ ਸਮਝ ਆਏਗੀ ਕਿ ਵੀ ਹਾਕਮ ਕੌਣ ਹੈ ਤੇ ਗੁਲਾਮ ਕੌਣ ਹੈ। ਬਿਲਕੁਲ। ਹੁਣ ਦਿੱਲੀ ਦੇ ਵਿੱਚ ਅਸੈਂਬਲੀ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ। ਪੰਜਾਬ ਦੇ ਸਾਰੇ ਸੋਰਸ ਰੀਸੋਰਸ ਲੁੱਟ ਖਸੁੱਟ ਕਰ ਆ ਕੇ ਭਗਵੰਤ ਮਾਨ ਰਾਹੀਂ ਦਿੱਲੀ 'ਚ ਕੇਜਰੀਵਾਲ ਬਾਣੀਆਂ ਹਿੰਦੂਤਵਾਦੀ B ਟੀਮ। ਉਹ ਕਹਿੰਦਾ ਮੇਰੇ ਤਾਂ ਪਿਓ ਵੀ RSS ਭਾਰਤੀ ਜਨਸੰਘ ਦੇ ਮੈਂਬਰ ਸੀ, ਔਰ ਕੰਪੀਟੀਸ਼ਨ ਕਰ ਲਓ। ਮੈਂ ਉਹ ਤਾਂ ਨਾਗਪੁਰ ਦੇ ਉਹਨੂੰ ਮੋਹਨ ਭਾਗਵਤ ਨੂੰ ਲਿਖਦਾ ਕਿ ਵੀ ਦੇਖ ਤੇਰੇ ਹਿੰਦੂਤਵਾ ਵਾਲੇ ਕੀ ਕਰਦੇ ਨੇ, ਮੇਰੇ ਨਾਲ ਕੰਪੀਟੀਸ਼ਨ ਕਰਕੇ ਦੇਖ ਲਓ। ਉਹਨਾਂ ਨੂੰ ਦੱਸ ਰਿਹਾ ਵੀ ਮੈਂ ਜ਼ਿਆਦਾ ਲਾਇਲ ਹਾਂ। ਚਲੋ ਇਹ ਇੱਕ ਵੱਖਰਾ ਐਸਪੈਕਟ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਲਾ ਚੋਰ ਲਿਆਂਦੇ ਵੀ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਕੱਢੋ, ਭਾਵੇਂ ਕਾਲਾ ਚੋਰ ਆ ਜਾਏ। ਉਹ ਕਾਲਾ ਚੋਰ ਲੈ ਆਂਦਾ ਦਿੱਲੀ ਵਾਲਾ, ਉਹ ਪਾੜ ਲੱਗੇ। ਹੁਣ 10 ਸਾਲ ਤੋਂ ਅਰਵਿੰਦ ਕੇਜਰੀਵਾਲ ਦੀ ਹਕੂਮਤ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਪੈਸਾ, ਸਰਕਾਰੀ ਖਜ਼ਾਨਿਆਂ ਦਾ ਰੀਸੋਰਸ, ਦੂਜੇ ਇਸ ਵੇਲੇ ਪੰਜਾਬ ਦੀ ਸਾਰੀ ਕੈਬਨਿਟ ਸਣੇ ਭਗਵੰਤ ਮਾਨ ਜਾਂ ਦਿੱਲੀ 'ਚ ਡੇਰੇ ਲਾ ਕੇ ਬੈਠੇ ਹੋਏ ਨੇ। BJP ਨੂੰ ਲੱਗਦਾ ਹੈ ਕਿ ਵੀ 10 ਸਾਲ ਹੋ ਗਏ ਅਰਵਿੰਦ ਕੇਜਰੀਵਾਲ ਨੂੰ, ਉਹਨੂੰ ਫਸਾਇਆ ਵੀ। ਇਸ ਵੇਲੇ ਉਹ ਚੀਫ ਮਿਨਿਸਟਰ ਵੀ ਨਹੀਂ ਹੈ, ਉਹ ਆਤਸ਼ੀ ਜਿਹੜੀ ਉਹਦੀ ਮਿਨਿਸਟਰ ਸੀ ਉਹਨੂੰ ਬਣਾਉਣਾ ਪਿਆ ਕਿਉਂਕਿ ਕਰਪਸ਼ਨ ਕੇਸ 'ਚ ਜਿਹੜਾ ਉਹ ਫਸਿਆ ਹੋਇਆ। ਪਰ ਹਰ ਹਾਲਤ ਦੇ ਵਿੱਚ BJP ਜਿਹੜੀ ਆ ਉਹ ਖੋਣਾ ਚਾਹੁੰਦੀ ਹੈ ਕਿ ਵੀ ਦਿੱਲੀ ਦੇ ਵਿੱਚ ਆਪਣੀ ਹਕੂਮਤ ਬਣੇ। ਹਾਲਾਂ ਯੂਨੀਅਨ ਟੈਰੀਟਰੀ ਵਾਂਗ ਹੈ, ਕੋਈ ਵੀ ਤਾਕਤਾਂ ਦਿੱਲੀ ਨੂੰ ਵੀ ਅੱਧਾ ਤਾਂ ਲੈਫਟੀਨੈਂਟ ਗਵਰਨਰ ਹੀ ਉਹਨਾਂ ਦਾ ਰਨ ਕਰਦਾ। ਹੁਣ ਜ਼ਾਹਰ ਹੈ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਜਿਹੜੇ ਬੰਦੇ ਵੀ ਜਾਂਦੇ ਨੇ, ਦੂਸਰੇ ਵੀ ਉਹ ਉੱਥੇ ਪ੍ਰਚਾਰ ਵੀ ਕਰਦੇ ਨੇ, ਪੈਸਾ ਵੀ ਜਾ ਰਿਹਾ। ਨਫ਼ਰਤ ਕਿਸ ਕਦਰ ਹੈ, ਗਾਂਧੀ ਦਾ ਜ਼ਿਕਰ ਜਾਂ ਕਾਂਗਰਸ ਦਾ, ਕਿਉਂਕਿ ਕਾਂਗਰਸ ਬਾਰੇ ਉਹਨੇ ਤਾਂ ਜੂਨ 84 ਘੱਲੂਘਾਰਾ ਵੀ ਕਰਾਇਆ, ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਦਾ ਉਹ ਸਾਹਮਣੇ। ਪਰ ਜਿਹੜੀ BJP ਨੂੰ ਇੱਕ ਜਿਹੜਾ ਨੂੰ ਅਕਾਲੀਆਂ ਨੇ ਪਤੀ ਪਤਨੀ ਦਾ ਰਿਸ਼ਤਾ ਕਹਿ ਕੇ ਬਾਦਲ ਨੇ 25-30 ਸਾਲ 'ਚ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਅੱਜ ਹਾਲਾਤ ਇਹ ਨੇ ਕਿ ਇੱਕ ਸੀਟ ਅਕਾਲੀਆਂ ਦੀ ਪੰਜਾਬ ਅਸੈਂਬਲੀ 'ਚ ਹੈ। ਹੁਣ ਦਿੱਲੀ ਦਾ ਪ੍ਰੋਮੀਨੈਂਟ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਪ੍ਰਵੇਸ਼ ਵਰਮਾ। ਹੁਣ ਇਹ ਜਿਹੜੀ ਖਬਰ ਹੈ ਅੱਜ ਦੀ, ਇਹ ਸਾਰੀ ਟਾਈਮਜ਼ ਆਫ ਇੰਡੀਆ ਨੇ, ਇੰਡੀਅਨ ਐਕਸਪ੍ਰੈਸ ਨੇ, ਟ੍ਰਿਬਿਊਨ ਨੇ ਦਿੱਤੀ ਹੈ, ਔਰ ਮੈਂ ਡੀਟੇਲ ਤਾਂ ਨਹੀਂ ਜਾਵਾਂਗਾ। ਔਰ ਇਹ ਜਿਹੜਾ ਇੱਕ ਪ੍ਰਵੇਸ਼ ਵਰਮਾ ਹੈ, ਉਹਨੇ ਕੀ ਕਾਮੈਂਟ ਕੀਤਾ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਬਾਰੇ, ਸਿੱਖਾਂ ਬਾਰੇ ਇਹ ਕੀ ਸੋਚਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ 1000 ਐਗਜ਼ੈਕਟ ਉਹਦੀ ਕੋਟ ਹੈ ਵਰਮੇ ਦੀ, thousands of vehicles with Punjab registration plates are roaming around here
in Delhi who are in those vehicles. Preparations for celebrating January 26 Republic Day are going on here in Delhi. What something big are they going to do here that could put our security system at risk? ਉਹ ਕਹਿੰਦਾ ਵੀ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਹਜ਼ਾਰਾਂ ਪੰਜਾਬ ਦੀ ਰਜਿਸਟ੍ਰੇਸ਼ਨ ਪਲੇਟਾਂ ਵਾਲੀਆਂ ਘੁੰਮ ਰਹੀਆਂ ਨੇ। ਦੂਸਰੇ ਪਾਸੇ 26 ਜਨਵਰੀ ਰਿਪਬਲਿਕ ਡੇ ਦੀ ਪਰੇਡ ਹੋਣੀ, ਫੰਕਸ਼ਨ ਹੋਣਾ ਹੈ। ਇਹ ਇੱਥੇ ਪੰਜਾਬੀ ਕਰ ਕੀ ਰਹੇ ਨੇ? ਕੋਈ ਐਸਾ ਤਾਂ ਨਹੀਂ ਕਿ ਕੋਈ ਇਹ ਵੱਡਾ ਪਲਾਨ ਕਰ ਰਹੇ ਨੇ ਜਿਹਦੇ ਥੱਲੇ ਸਾਡੇ ਸਿਕਿਉਰਿਟੀ ਸਿਸਟਮ ਦਾ ਹੀ ਬੇੜਾ ਗਰਕ ਹੋ ਜਾਏ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜ਼ਹਿਨੀਅਤ ਕੀ ਹੈ। ਹਾਲਾਂਕਿ ਕਿਉਂਕਿ ਇਹ ਸਿੱਧਾ ਆਮ ਆਦਮੀ ਪਾਰਟੀ ਦੇ ਕੈਂਪੇਨ ਨੂੰ ਵੀ ਅਸਰ ਕਰਦਾ ਹੈ ਇਸ ਦੇ ਉੱਤੇ। ਫਿਰ ਇਹ ਜਿਹੜਾ ਭੰਤਾ ਮਾਨ ਜਿਹਨੇ ਭਾਈ ਅੰਮ੍ਰਿਤਪਾਲ ਸਿੰਘ ਤੇ 8-9 ਹੋਰ ਸਿੰਘਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਭੇਜਿਆ ਹੋਇਆ 2900 ਕਿਲੋਮੀਟਰ ਦੂਰ ਡਿਬਰੂਗੜ੍ਹ, ਉਹਨੇ ਇਸ ਦੇ ਉੱਤੇ ਇੱਕਦਮ ਟਵੀਟ ਕੀਤਾ। ਉਹਨੇ ਕਿਹਾ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ, ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਚੱਲਦੀਆਂ ਨੇ, ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ, ਇਸ 'ਤੇ ਕੋਈ ਪਾਬੰਦੀ ਨਹੀਂ ਹੈ। ਬੀਜੇਪੀ ਦਾ ਇਹ ਬਿਆਨ ਸੁਣੋ, ਇਹ ਪੰਜਾਬੀਆਂ ਲਈ ਬੇਹੱਦ ਖਤਰਨਾਕ, ਚਿੰਤਾਜਨਕ ਤੇ ਅਪਮਾਨ ਵਾਲਾ ਹੈ। ਹੁਣ ਇਹਨਾਂ ਨੂੰ ਪੰਜਾਬੀ ਬਣ ਗਿਆ ਹੈ, ਇਹ ਬਿਆਨ ਵੀ ਉਹਨੂੰ ਖਤਰਨਾਕ ਤੇ ਦੂਜਾ ਤੀਜਾ ਲੱਗਣ ਲੱਗ ਗਿਆ ਹੈ। ਇਹ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕਿਉਂ ਘੁੰਮ ਰਹੀਆਂ ਨੇ। ਉਹ ਇੱਦਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ। ਤੁਹਾਨੂੰ ਭੁਲੇਖਾ ਹੋਏਗਾ, ਉਹਨਾਂ ਨੂੰ ਤਾਂ ਨਹੀਂ ਭੁਲੇਖਾ ਉਹ ਕੀ ਕਹਿ ਰਹੇ ਨੇ। ਬਿਲਕੁਲ ਉਹਨਾਂ ਨੇ ਕਨਕਲੂਡ ਕੀਤਾ ਹੈ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨ ਵਾਲੀ ਗੱਲ ਹੈ। ਉਹ ਤੇਰਾ ਮਾਨ ਕੀ ਹੈ ਤੇ ਅਪਮਾਨ ਕੀ ਹੈ, ਤੂੰ ਆਪਣੀ ਸ਼ਕਲ ਦੇਖ ਸ਼ੀਸ਼ੇ 'ਚ। ਪਰ ਤੁਸੀਂ ਹੁਣ ਕਿਉਂਕਿ ਇਹ ਵੋਟਾਂ ਵੀ ਲੈਣੀਆਂ ਨੇ ਤੇ ਇਹ ਵੀ ਦੱਸਣਾ ਕਿ ਦੇਖੋ ਜੀ ਅਸੀਂ ਪੰਜਾਬ ਦੇ ਬੜੇ ਡਿਫੈਂਡਰ ਹੈ। ਤੁਸੀਂ ਪੰਜਾਬ ਦਾ ਜੋ ਬੇੜਾ ਅੱਜ ਤੁਸੀਂ ਗਰਕ ਕਰ ਰਹੇ ਹੋ, ਜਦੋਂ ਤੁਹਾਡੀਆਂ ਪਰਤਾਂ ਖੁੱਲਣਗੀਆਂ ਤੁਹਾਡੀਆਂ ਔਲਾਦਾਂ ਦੇ ਉੱਤੇ ਲੋਕ ਥੁੱਕਣਗੇ ਵੀ ਤੁਸੀਂ ਕਿਉਂ ਜੇ ਸੀ। ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ ਇਹ ਬਹੁਤ ਅਪਮਾਨ, ਅੱਜ ਹਰ ਪੰਜਾਬੀ ਬੇਹੱਦ ਦਰਦ ਤੇ ਅਪਮਾਨ ਮਹਿਸੂਸ ਕਰ ਰਿਹਾ। ਅੱਜ ਤੱਕ ਕਦੇ ਪੰਜਾਬੀ ਨੂੰ ਕੋਈ ਦਰਦ ਜਾਂ ਅਪਮਾਨ ਨਹੀਂ ਸੀ ਹੋਇਆ। ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ ਦੇ ਸਵਾਲ ਚੁੱਕਣਾ ਠੀਕ ਨਹੀਂ ਹੈ। ਅਜੇ ਵੀ ਤੁਸੀਂ ਦੇਸ਼ ਭਗਤ ਹੋ। ਫਿਰ ਉਹ ਕਹਿੰਦਾ ਅਮਿਤ ਸ਼ਾਹ ਜੀ ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਕਰ ਪਾ ਰਹੇ ਹੋ, ਨਾ ਹੀ ਦਿੱਲੀ ਨੂੰ। ਇੰਨੇ ਹਜ਼ਾਰਾਂ ਬੰਗਲਾਦੇਸ਼ੀਆਂ ਤੇ ਰੋਹਿੰਗੀਏ ਪੂਰੇ ਦੇਸ਼ ਵਿੱਚ ਆ। ਹੁਣ ਤੁਸੀਂ ਇਹ ਮੈਂਟੈਲਿਟੀ ਦੇਖੋ ਕਿ ਵੀ ਉਹ ਬੰਗਲਾਦੇਸ਼ੀਆਂ ਤੇ ਰੋਹਿੰਗੀਆਂ ਦੇ ਉੱਤੇ ਵੀ ਨਾਲ ਕਰ ਰਿਹਾ। ਤੁਹਾਨੂੰ ਉਹਨਾਂ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ। ਇਹ ਇੱਕ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਕਹਿ ਰਿਹਾ ਵੀ ਕਿਸਾਨ ਬਿਠਾਏ ਹੋਏ ਨੇ ਖਨੌਰੀ ਤੇ ਸ਼ੰਭੂ, ਉਹ ਦਿੱਲੀ ਜਾ ਨਹੀਂ ਸਕਦੇ। 100 ਬੰਦਾ ਕਿਹਾ ਸੁਪਰੀਮ ਕੋਰਟ ਨੇ ਵੀ ਚਲੋ ਟਰੈਕਟਰ ਨਾ ਲੈ ਕੇ, ਉਹ ਵੀ ਜਾ ਨਹੀਂ ਸਕਦੇ। ਤੁਹਾਡਾ ਪੰਜਾਬ 'ਚ ਉਹਨਾਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਨੈਸ਼ਨਲ ਸਿਕਿਉਰਿਟੀ ਏਜੰਸੀ ਵਾਲੇ ਜਿਹਨੂੰ ਮਰਜ਼ੀ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਂਦੇ ਨੇ। ਗੁਰਦਾਸਪੁਰ ਜ਼ਿਲ੍ਹੇ ਦੇ 3 ਨੌਜਵਾਨ ਜਾ ਕੇ ਪੀਲੀਭੀਤ ਚੁੱਕ ਕੇ ਮਾਰੇ। ਤੁਸੀਂ NSA ਲਾ ਕੇ ਅੰਮ੍ਰਿਤਪਾਲ ਸਿੰਘ ਇਲੈਕਟਿਡ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਹਨੂੰ ਔਰ ਬਾਕੀਆਂ ਨੂੰ ਰੱਖਿਆ ਹੋਇਆ। ਤੇ ਹੁਣ ਕਿਉਂਕਿ ਇਹ ਇਲੈਕਸ਼ਨਾਂ ਕੇਜਰੀਵਾਲ ਦੇ ਲਈ ਇਹ ਗਏ ਹੋਏ ਨੇ ਪ੍ਰਚਾਰ ਲਈ, ਤਾਂ ਉਹਨਾਂ ਨੇ ਕਿਹਾ ਹੁਣ ਤੁਹਾਨੂੰ ਬੜਾ ਅਪਮਾਨ ਵੀ ਮਹਿਸੂਸ ਹੋ ਗਿਆ, ਹੁਣ ਤੁਹਾਨੂੰ ਲੱਗਦਾ ਜੀ ਪੰਜਾਬੀਆਂ ਦੇ ਟਰਸਟ ਹੀ ਨਹੀਂ ਕਰਦੇ। ਹੁਣ ਇਸ ਕਿਸਮ ਦੇ ਜਿਹੜੇ ਗਿੱਦੜ ਨੇ ਜੀ, ਜਿਨ੍ਹਾਂ ਨੇ ਖੱਲ ਪਾਈ ਹੋਈ ਹੈ, ਇਹ ਬਾਂਦਰ ਔਰ ਗਿੱਦੜ ਜਿਹੜੇ ਆਪਣੇ ਆਪ ਨੂੰ ਬੜਾ ਅਣਖੀ ਤੇ ਗੈਰਤਮੰਦ ਦੱਸਦੇ ਨੇ, ਇਹ ਸਭ ਤੋਂ ਵੱਡਾ ਰੀਜ਼ਨ ਨੇ ਸਾਡੀ ਗੁਲਾਮੀ ਦਾ। ਜਿੱਦਣ ਅਸੀਂ ਇਸ ਕਿਸਮ ਦੇ ਜਿਹੜੇ ਇਹ ਬਿਲਕੁਲ ਇਹ ਨਮੂਨੇ ਨੇ ਇਹਨਾਂ ਨੂੰ ਪਾਸੇ ਕਰ ਲਾਂਗੇ, ਉਦੋਂ ਸਾਡੀ ਗੱਲ ਜਿਹੜੀ ਹੈ ਉਹ ਸਮਝ ਆਏਗੀ। ਵਾਸਟ ਮੈਜੋਰਟੀ ਨੂੰ ਤਾਂ ਸਮਝ ਆਉਣੀ ਸ਼ੁਰੂ ਹੋ ਗਈ ਹੈ। ਡਾਇਸਪੋਰਾ ਸਿੱਖ ਵੀ ਸਮਝਦੇ ਨੇ, ਕਿਸਾਨ ਵੀ ਉਸ ਪਾਸੇ ਵੱਲ ਹੀ ਜਾ ਰਹੇ ਨੇ ਕਿ ਇੱਥੋਂ ਜਸਟਿਸ ਨਹੀਂ ਨਿਕਲਣਾ। ਪਰ ਤੁਸੀਂ ਅੰਦਾਜ਼ਾ ਲਾਓ ਕਿ ਬੀਜੇਪੀ ਦੇ ਜਿਹੜੇ ਹਕੂਮਤ ਕਰ ਰਹੀ ਪਾਰਟੀ ਹੈ, ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਪੰਜਾਬ ਦੀ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਤੋਂ ਲੱਗਦਾ ਵੀ ਇਹਨਾਂ ਨੇ ਤਾਂ 26 ਜਨਵਰੀ ਨੂੰ ਕਿਤੇ ਜਿਹੜਾ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੇ ਦਿੱਲੀ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਅੱਜ ਜਿਹੜੀ ਕਮਾਂਡ ਹੈ ਡਾਕਟਰ ਸਾਹਿਬ ਨੂੰ ਮੈਂ ਦੇ ਰਹੀ ਹਾਂ ਕਿ ਤੁਸੀਂ ਆਪਣੇ ਵਿਊਜ਼ ਦੇ ਮੈਸੇਜ ਨੇ ਤੁਸੀਂ ਅੱਜ ਸ਼ੇਅਰ ਕਰੋ। ਤੁਸੀਂ ਅੱਜ ਆਪਣਾ ਆਈਪੈਡ ਨਹੀਂ ਲਿਆਂਦਾ? ਨਹੀਂ ਜੀ, ਆਪਾਂ ਅੱਜ ਭੁੱਲ ਗਏ। ਅੱਛਾ,
ਫਿਰ ਅਸੀਂ ਤਾਂ ਇੱਕੋ ਸਾਈ ਸਾਰਾ ਕੋ ਪੜਦਾ ਨਾ। ਰਸ਼ਦ ਮੁਨੱਵਰ ਜੀ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਮੁਨੱਵਰ ਸਾਹਿਬ, ਤੁਸੀਂ ਆਉਂਦੇ ਹੋ, ਹਾਂਜੀ ਸਾਨੂੰ ਹੌਸਲਾ ਹੁੰਦਾ ਹੈ। ਬਿਲਕੁਲ। ਸਰਬਜੀਤ ਸਿੰਘ ਗਿੱਲ, ਰਵਨੀਤ ਕੰਗ, ਉਹਨਾਂ ਨੇ ਫਤਿਹ। ਜ਼ੁਲਫਿਕਾਰ ਅਹਿਮਦ ਰਾਣਾ, ਖਾਲਿਸਤਾਨ ਜ਼ਿੰਦਾਬਾਦ, ਵੀ ਵਾਂਟ ਫ੍ਰੀ ਖਾਲਿਸਤਾਨ। ਫਿਰ ਸਾਡੀ ਤਾਰੀਫ ਤੇ ਪੁੱਲ ਬੰਨੇ ਨੇ। ਨਾਈਸ। ਔਰ ਇਹ ਤੁਹਾਡੀ ਨਵਾਜ਼ਿਸ਼ ਹੈ ਜ਼ੁਲਫਿਕਾਰ ਅਹਿਮਦ ਰਾਣਾ ਜੀ। ਅਸੀਂ ਅੱਛਾ। ਤਾਂ ਜਿਹੜਾ ਇੱਕ ਜਾਗਤੇ ਰਹੋ ਦਾ ਹੋਕਾ ਦੇਣ ਵਾਲੇ ਹੈ ਮੁਹੰਮਦ ਯਾਕੂਬ ਸਾਹਿਬ। ਔਰ ਉਹਨਾਂ ਨੇ ਕਿਹਾ ਕਿ ਵੀ ਦੁਨੀਆ 'ਚ ਕੋਈ ਐਸਾ ਮੁਲਕ ਨਹੀਂ ਹੈ ਜਿੱਥੇ ਕੋਈ ਮਜ਼ਹਬ ਜਾਂ ਮੁਕੰਮਲ ਜਾਂ ਜਿਹੜਾ ਹੈ ਉਸ ਦੇ ਨਾਲ ਜਿਹੜੀਆਂ ਮਜ਼ਹਬੀ ਕਦਰਾਂ ਕੀਮਤਾਂ ਹੋਣ। ਔਰ ਇਹ ਨਾ ਜੂਡਾਇਜ਼ਮ ਨਾ ਹਿੰਦੂਇਜ਼ਮ। ਔਰ ਖਾਲਿਸਤਾਨ 'ਚ ਉਹਨਾਂ ਨੂੰ ਲੱਗਦਾ ਕਿ ਵੀ ਮੁਕੰਮਲ ਖਾਲਸੇ ਦਾ ਕਾਨਸੈਪਟ ਹੋਪਫੁਲੀ ਅਸੀਂ ਰੱਬ ਰਹਿਮਤ ਰੱਖੇ। ਮਜ਼ਹਬ ਦਾ ਮਤਲਬ ਹੀ ਇਨਸਾਨੀਅਤ ਹੁੰਦਾ ਹੈ। ਅੱਛਾ। ਜੇ ਇਨਸਾਨੀਅਤ ਨਹੀਂ ਹੈ ਤੇ ਬਾਕੀ ਤਾਂ ਫਿਰ ਇਹ ਢੋਂਗ ਬਣ ਜਾਂਦਾ ਹੈ। ਬਿਲਕੁਲ। ਔਰ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਮੈਸੇਜ ਨੇ। ਬਲਵਿੰਦਰ ਸਿੰਘ, ਮੱਖਣ ਜੌਲ ਔਰ ਫਿਰ ਰਸ਼ਦ ਮੁਨੱਵਰ ਸਾਹਿਬ, ਉਹਨਾਂ ਨੇ ਉਹ ਕਿਹਾ ਕਿ ਮੇ ਰੱਬ ਗ੍ਰਾਂਟ ਆਵਰ ਸਿੱਖ ਬ੍ਰਦਰਸ ਇੰਡੀਪੈਂਡੈਂਟ ਕੰਟਰੀ ਐਟ ਦ ਅਰਲੀਐਸਟ ਸੋ ਦੈਟ we could visit our grandparents' house in Amritsar where our parents were born. ਨਾਈਸ। ਆਮੀਨ ਜਿਸ ਨੂੰ ਕਹਿੰਦੇ ਹੋ ਤੁਸੀਂ ਸਾਰੇ। ਅਸੀਂ ਵੀ ਸਮਝਦੇ ਹਾਂ ਵੀ ਅੱਲਾਹ ਤਾਲਾ ਦੇ ਹੱਥ ਹੈ, ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਅਸੀਂ ਦੋਵੇਂ ਪਾਸਿਆਂ ਦੇ ਪੰਜਾਬੀ ਇੱਕ ਦੂਸਰੇ ਦੇ ਨਾਲ ਖੁੱਲ੍ਹ ਕੇ ਮਿਲ ਗਿਲ ਸਕਾਂਗੇ। ਬਿਲਕੁਲ। ਔਰ ਇਸੇ ਤਰ੍ਹਾਂ ਕੈਨੇਡਾ ਰੀਨਿਊਲ ਐਨਰਜੀ ਕਹਿੰਦੇ ਨੇ ਖਾਲਿਸਤਾਨ ਇਜ਼ ਗੋਇੰਗ ਟੂ ਬੀ ਦ 52nd ਸਟੇਟ ਆਫ ਦ ਗ੍ਰੇਟੈਸਟ ਕੰਟਰੀ ਇਨ ਦ ਵਰਲਡ, USA, ਯੂਨਾਈਟਿਡ ਸਟੇਟਸ ਆਫ ਖਾਲਿਸਤਾਨ। ਇਹ ਕੈਨੇਡਾ ਰੀਨਿਊਲ ਐਨਰਜੀ ਜੀ, ਅਸੀਂ USA ਦੀ ਸਟੇਟ ਨਹੀਂ ਬਣਨਾ ਹੈ, ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ, ਆਫ ਕੋਰਸ ਫ੍ਰੈਂਡਲੀ ਵਿਦ ਦਾ USA, ਕੈਨੇਡਾ ਐਂਡ ਵੈਸਟਰਨ ਵਰਲਡ। ਔਰ ਫਿਰ ਉਹਨਾਂ ਨੇ ਜ਼ੁਲਫਿਕਾਰ ਅਹਿਮਦ ਰਾਣਾ ਜੀ ਨੇ ਕਿਹਾ ਖਾਲਿਸਤਾਨ ਬਣ ਗਿਆ ਤੇ ਅਸੀਂ ਵੀ ਆਪਣੇ ਗ੍ਰੈਂਡਫਾਦਰ ਦਾ ਪਿੰਡ ਵਿਜ਼ਿਟ ਕਰਕੇ ਆਉਣਾ ਹੈ ਕਿ ਗੁਰਦਾਸਪੁਰ ਪਿੰਡ ਸਾਡਾ ਸੀ, ਕੁਛ ਅਨਕਲੀਅਰ ਹੈ। ਅੱਛਾ। ਜ਼ਰੂਰ ਰੱਬ ਨੇ ਚਾਹਿਆ ਤਾਂ ਇਹ ਮੁਲਾਕਾਤਾਂ ਖੁੱਲ੍ਹ ਕੇ ਹੋਣਗੀਆਂ। ਪਰਨੀਤ ਸੇਠੀ ਬਲਾਕ, ਉਹਨਾਂ ਨੇ ਖਾਲਸਾ ਰਾਜ ਜ਼ਿੰਦਾਬਾਦ ਦੀ ਗੱਲ ਕੀਤੀ ਹੈ। ਫਿਰ ਰਸ਼ਦ ਮੁਨੱਵਰ ਸਾਹਿਬ, ਯੈਸ I want to cross Khalistan border at the earliest so that I could visit my grandmother home in Amritsar। ਨਿਹੰਗ ਸਿੰਘ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਇਸੇ ਤਰ੍ਹਾਂ ਫਿਰ ਜ਼ੁਲਫਕਾਰ ਅਹਿਮਦ ਰਾਣਾ ਜੀ ਦੇ ਕਾਮੈਂਟ ਨੇ ਰਸ਼ਦ, ਕਿਉਂਕਿ ਫਿਰ ਇੱਕ ਦੂਸਰੇ ਦੇ ਨਾਲ ਡਾਇਲੌਗ 'ਚ ਜੁੜਦੇ ਨੇ। ਔਰ ਜ਼ੁਲਫਕਾਰ ਸਾਹਿਬ ਨੇ ਫਿਰ ਤਾਰੀਫ ਦੀ ਗੱਲ ਕੀਤੀ ਹੈ। ਬਿਕਰਮਜੀਤ ਸਿੰਘ, ਜ਼ੁਲਫਕਾਰ ਅਹਿਮਦ ਰਾਣਾ ਫਿਰ ਲਿਖਦੇ ਨੇ। ਸੋਹਣ ਮਾਹਲ, ਉਹਨਾਂ ਨੇ ਸਿੰਘ ਠੀਕ ਨਹੀਂ ਹਨ, ਕੱਲ੍ਹ ਨੂੰ ਆਉਣਗੇ। ਅੱਛਾ, ਇਹ ਉਹਨਾਂ ਨੇ ਸੋਹਣ ਮਾਲ ਜੀ ਨੇ ਦਿੱਤਾ ਵੀ ਉਹ ਸ਼ਾਇਦ ਅੱਜ ਨਹੀਂ ਕਰ ਰਹੇ, ਕਿਉਂਕਿ ਸਤਲੁਜ TV ਵੀ ਅੱਜ ਕੱਲ੍ਹ ਕਾਫੀ ਮੁੱਦਿਆਂ ਦੇ ਉੱਤੇ ਫੋਕਸਡ ਗੱਲ ਕਰਦਾ। ਔਰ ਫਿਰ ਲਾਹੌਰ ਮੁਹੰਮਦ ਯਾਕੂਬ ਸਾਹਿਬ ਦਾ H ਸਿੰਘ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਜਗਤਾਰ ਸਿੰਘ YouTube ਤੇ ਉਸਮੀ ਨਹੀਂ ਆ ਰਿਹਾ, ਇਹ ਬਲੌਕ ਕਰ ਦਿੰਦੇ ਨੇ ਜੀ ਕਈ ਪਾਸਿਓਂ ਹੀ। ਔਰ ਫਿਰ ਉਹਨਾਂ ਨੇ ਕਮਾਂਡੋ ਫੋਰਸ ਰਣਜੀਤ ਸਿੰਘ, ਗੁਰਜੀਤ ਸਿੰਘ, ਨਿਹੰਗ ਸਿੰਘ, ਉਹਨਾਂ ਨੇ ਕਿਹਾ ਆਲਵੇਜ਼ ਗ੍ਰੇਟ ਪ੍ਰੋਗਰਾਮ, ਔਸਮ। ਔਰ ਜੂਨ 84 ਅੱਖੀਂ ਦੇਖੇ ਮੰਜ਼ਰ, ਉਹਨਾਂ ਦੀ ID ਤੋਂ ਹੈ। ਬਲਦੇਵ ਸਿੰਘ ਗਿੱਲ, ਬੁੱਧ ਸਿੰਘ ਵਾਲਾ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੀ ਟੀਮ ਤੇ, ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ। ਜੀ। ਫਿਰ ਕਾਲਾ ਸਿੰਘ, ਗੁਰਪ੍ਰਤਾਪ ਸਿੰਘ, ਬਲਬੀਰ ਸਿੰਘ ਟਿਵਾਣਾ, ਨਾ ਕਾਨੂੰਨ ਨਾ ਇਨਸਾਫ, ਪੰਜਾਬ ਰੈਫਰੈਂਡਮ ਹੱਲ। ਬਿਲਕੁਲ। ਔਰ 23 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਗੁਰਦੁਆਰਾ ਰਿਵਰ ਸਾਈਡ LA 'ਚ ਨੇ, ਉਸ ਦੇ ਲਈ ਵੀ ਤਿਆਰੀਆਂ ਕਸੋ। ਔਰ ਫਿਰ ਰਸ਼ਦ ਮੁਨੱਵਰ ਜੀ ਦਾ ਨੋ ਡਾਊਟ ਪੰਜਾਬੀਜ਼ ਅਲਾਈਵ ਇਨ ਦਾ ਹੋਲ ਡਿਊ ਟੂ ਆਵਰ ਸਿੱਖ ਬ੍ਰਦਰਸ। ਚਲੋ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ। ਔਰ ਰਿਸ਼ੀ ਭਾਰਦਵਾਜ ਜੀ ਕਹਿੰਦੇ ਨੇ ਮਹਾਤਮਾ ਗਾਂਧੀ is one of the greatest politicians and one of the greatest human beings of all time. Yes, he had flaws, but he was a human being at the end. He applied non-violence at mass level. ਰਿਸ਼ੀ ਭਾਰਦਵਾਜ ਜੀ, ਮੈਂ ਤਾਂ ਗਾਂਧੀ ਬਾਰੇ ਆਪਣਾ ਕੁਛ ਨਹੀਂ ਕਿਹਾ। ਮੈਂ ਤਾਂ ਜਿਹੜੇ ਸੰਵਿਧਾਨ ਦੀ ਤੁਸੀਂ 75ਵੀਂ ਸਾਲਗਿਰਾਹ ਮਨਾਉਣੀ ਹੈ
ਉਹਦੇ ਜਿਹੜਾ ਉਹਨੂੰ ਫਾਦਰ ਕਹਿੰਦੇ ਉਹ ਡਾਕਟਰ BR ਅੰਬੇਦਕਰ ਦੇ ਗਾਂਧੀ ਬਾਰੇ ਕੀ ਖਿਆਲ, ਤੇ ਮੁਹੰਮਦ ਅਲੀ ਜਿਨ੍ਹਾਂ ਦੇ ਮੈਂ ਉਹਦਾ ਜ਼ਿਕਰ ਕੀਤਾ। ਅਸੀਂ ਤਾਂ ਗਾਂਧੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਤੁਹਾਡੇ ਤੋਂ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਵੈਸੇ, ਪਰ ਮੈਂ ਤਾਂ ਡਾਕਟਰ ਅੰਬੇਦਕਰ ਨੂੰ ਕੋਟ ਕੀਤਾ ਕਿਉਂਕਿ ਉਹ ਇੰਟਰਵਿਊ BBC ਦਾ ਮੈਨੂੰ ਅੱਜ ਹੀ ਸੁਣਨ ਦਾ ਮੌਕਾ ਬਣਿਆ। ਫਿਰ ਇਮਤਿਆਜ਼ ਅਵਾਨ, ਪ੍ਰੇਮਪ੍ਰੀਤ ਸਿੰਘ ਕੰਗ, ਹਰਵਿੰਦਰ ਸਿੰਘ, ਜਰਨੈਲ ਸਿੰਘ, ਮਾਮਾ ਨਿਹੰਗ ਸਿੰਘ, ਫਿਰ ਅਕਿਰਤਕਾਰ ਨਫ਼ਰਤ ਨਾਲ ਭਰੇ ਹੋਏ ਨੇ ਲਿਖਦੇ ਨੇ। ਔਰ ਇੱਕ ਮੈਸੇਜ ਸ਼ਾਇਦ ਹੁਣ ਗਾਇਬ ਹੋ ਗਿਆ, ਲੇਕਿਨ ਸ਼ਾਇਦ GB ਸਿੰਘ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਵੀ ਜਿਹੜਾ ਬੀਬੀ ਨੇ ਰੈਵਰੈਂਡ ਨੇ ਉਹਨੂੰ ਟਾਰਗੇਟ ਕੀਤਾ ਟਰੰਪ ਨੂੰ, ਉਹ ਠੀਕ ਨਹੀਂ ਸੀ। ਦੇਖੋ ਇਹ ਤੁਹਾਡਾ ਵਿਊ ਬਿਲਕੁਲ ਤੁਹਾਨੂੰ ਹੱਕ ਹੈ ਇਹ ਗੱਲ ਕਹਿਣ ਦਾ, ਪਰ ਮੈਂ ਇਹਨੂੰ ਇਵੇਂ ਨਹੀਂ ਦੇਖਦਾ। ਮੈਂ ਇਹ ਸਮਝਦਾ ਵੀ ਜਿਹੜੇ ਧਾਰਮਿਕ ਵਿਅਕਤੀ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੇ ਉਸ ਪ੍ਰਿਜ਼ਮ ਤੋਂ ਜਿਸ ਮਜ਼ਹਬ ਨੂੰ ਉਹ ਮੰਨ ਰਹੇ ਹੁੰਦੇ ਨੇ, ਉਸ ਮਜ਼ਹਬ ਦਾ ਆਧਾਰ ਤਾਂ ਇਨਸਾਨੀਅਤ ਹੈ। ਬਿਲਕੁਲ। ਸੋ ਮੇਰਾ ਖਿਆਲ ਹੈ ਵੀ ਉਸ ਦਾ ਜਿਹੜਾ ਪੱਖ ਸੀ ਉਸ ਐਂਗਲ ਤੋਂ ਸੀ, ਔਰ ਉਹਨੂੰ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਸਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।